ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਖੰਨੇ ਦੇ ਐਸਐਸਪੀ ਵੱਲੋਂ ਆਪਣੀ ਪ੍ਰੈਸ ਕਾਨਫਰੰਸ ਰਾਹੀਂ ਅੰਮ੍ਰਿਤਪਾਲ ਸਿੰਘ ਸੰਬੰਧੀ ਇੱਕ ਹੋਰ ਝੂਠਾ ਬਿਰਤਾਂਤ ਸਿਰਜਿਆ ਗਿਆ ਹੈ। ਉਸ ਅਨੁਸਾਰ ਅੰਮ੍ਰਿਤਪਾਲ ਸਿੰਘ ਬਹੁਤ ਵੱਡੀ ਆਨੰਦਪੁਰ ਖਾਲਸਾ ਫੌਜ ਬਣਾ ਰਿਹਾ ਸੀ, ਜਿਸ ਦੇ ਕਈ ਹਾਸੋਹੀਣੇ ਜਿਹੜੇ ਸਬੂਤ ਐਸਐਸਪੀ ਵੱਲੋਂ ਪੇਸ਼ ਕੀਤੇ ਗਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? देखो, मैं ये स्टेटमेंट शायद अगे भी दोहराई सी कि जदों कोई गंभीर मर्डर ਜਾਂ ਕਿਸੇ ਗੰਭੀਰ ਕ੍ਰਾਈਮ ਦੀ ਜਾਂਚ ਚੱਲ ਰਹੀ ਹੋਏ ਤੇ ਇੱਕ ਧਿਰ ਵਾਲੇ ਪਾਸਿਓਂ ਬਹੁਤ ਸਾਰੇ ਸਬੂਤ ਆ ਰਹੇ ਹੋਣ ਤੇ ਉਸ ਨੂੰ ਵੀ ਵਿਦ ਸਸਪੀਸ਼ਨ ਦੇਖਿਆ ਜਾਂਦਾ ਹੈ ਤੇ ਉਹ ਇਨਵੈਸਟੀਗੇਟਰ ਕਹਿੰਦੇ ਨੇ ਕਿ ਟੂ ਮੈਨੀ ਐਵੀਡੈਂਸਿਸ ਕਿ ਬਹੁਤ ਸਾਰੇ ਸਬੂਤ, ਉਹ ਆਪਣੇ ਆਪ 'ਚ ਸ਼ੱਕ ਪੈਦਾ ਕਰ ਰਿਹਾ ਹੁੰਦਾ ਹੈ ਕਿ ਇਹ ਕਨਕੌਕਟਡ ਨੇ ਕਿਉਂਕਿ ਨੈਚੁਰਲੀ ਤੁਹਾਨੂੰ ਇੱਕ ਅੱਧਾ ਸਬੂਤ ਤਾਂ ਹੁੰਦਾ, ਪਰ ਜਦੋਂ ਐਨ ਇਵੇਂ ਜਿਹੜਾ ਇੱਕ ਦੂਜੇ 'ਚ ਫਿੱਟ ਹੋ ਰਹੇ ਸਬੂਤ ਹੋਣ ਲੱਗਣ ਕਿ ਜੀ ਇਹ ਤਾਂ ਜਾਏਗਾ ਹੀ ਉਹਨਾਂ ਦੇ ਖਾਤੇ 'ਚ, ਉਦੋਂ ਰਾਦਰ ਉਹ ਰਿਵਰਸ ਪਾ ਦਿੰਦੇ ਨੇ, ਉਹ ਕਹਿੰਦੇ ਨੇ ਵੀ ਨਹੀਂ ਇਹ ਟੂ ਮੈਨੀ ਐਵੀਡੈਂਸਿਸ। ਹੁਣ ਅਸੀਂ ਦੇਖ ਰਹੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਕੋਈ ਕੇਸ ਨਹੀਂ ਹੈ। ਕਿਸੇ ਵੀ ਤੁਸੀਂ ਦੁਨੀਆ ਦੇ ਕ੍ਰਿਮੀਨਲ ਲਾਇਰ ਨੂੰ ਲਿਆ ਕੇ ਉੱਥੇ ਬਿਠਾ ਦਿਓ, ਥਰਡ ਰੇਟ ਕੰਟਰੀ ਦੇ ਵੀ ਕਿਸੇ ਦੇ ਬਿਠਾ ਦਿਓ, ਉਹ ਪਹਿਲਾਂ ਪੁੱਛੇਗਾ ਕਿ ਵੀ ਦੱਸੋ ਵਟ ਕ੍ਰਾਈਮ ਡਿਡ ਹੀ ਕਮਿਟ, ਉਹਨੇ ਕੀ ਕ੍ਰਾਈਮ ਕੀਤਾ, ਉਹਨੇ ਕੋਈ ਬੰਦਾ ਮਾਰਿਆ ਹੈ, ਉਹਨੇ ਕੋਈ ਸਟੇਟ ਦੇ ਅਗੇਂਸਟ ਕੋਈ ਜੰਗ ਦਾ ਐਲਾਨ ਕੀਤਾ ਹੈ, ਉਸਨੇ ਕੋਈ, ਲੇਕਿਨ ਕਿਉਂਕਿ ਇਹਨਾਂ ਨੇ ਇਸ ਬਿਰਤਾਂਤ ਨੂੰ, ਨੈਰੇਟਿਵ ਨੂੰ, ਕਿਉਂਕਿ ਇਹਨਾਂ ਨੇ ਇਹਨੂੰ 2024 ਤੱਕ ਵੀ ਖਿੱਚਣਾ ਹੈ, ਇਹ ਬਦਲਾ ਵੀ ਲੈ ਰਹੇ ਨੇ ਕਿਸਾਨ ਮੂਵਮੈਂਟ ਦੀ ਵਿਕਟਰੀ ਦਾ, ਇਹਨਾਂ ਨੂੰ ਬਹੁਤ ਤਕਲੀਫ ਹੈ ਜਿਹੜਾ ਸਿੱਖਾਂ ਦਾ ਪੋਜ਼ਿਟਿਵ ਇਮੇਜ ਦੁਨੀਆ ਭਰ ਦੇ ਵਿੱਚ ਉੱਭਰਿਆ। ਹੁਣ ਆ ਪਿਛਲੇ ਖਾਲਸਾ ਸਾਜਨਾ ਦਿਵਸ ਦੇ ਮੌਕੇ 5 ਮੁਲਕਾਂ ਦੇ ਹੈੱਡ ਆਫ ਸਟੇਟਸ ਨੇ ਸਿੱਖ ਕੌਮ ਨੂੰ ਮੁਬਾਰਕਬਾਦ ਦਿੱਤੀ ਕਿ ਬਈ ਇਹ ਵਿਦਆਊਟ ਨੇਸ਼ਨ ਨਾਲੋਂ ਵੱਧ ਜਿਹੜਾ ਇਹਨਾਂ ਦਾ ਰੁਤਬਾ ਹੈ। ਜੇ ਇੱਕ ਲੈਵਲ ਦੇ ਉੱਤੇ ਅਸੀਂ ਇਹ ਦੇਖੀਏ ਕਿ ਵੀ ਜਿੰਨੀ ਵੈਲਿਊ ਸਿੱਖਾਂ ਦੀ ਇਕੱਲੇ ਪੋਲੀਟੀਕਲ ਅਰੀਨਾ 'ਚ ਨਹੀਂ, ਅਦਰਵਾਈਜ਼ ਵੀ ਇੱਕ ਰਿਸਪੈਕਟੇਬਿਲਿਟੀ ਦੇ ਐਂਗਲ ਤੋਂ, ਔਰ ਉਹਨਾਂ ਨੂੰ ਲੱਗਦਾ ਵੀ ਅਸੀਂ ਤਾਂ ਇਹਨਾਂ ਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਰਕੇ ਪਿਛਲੀਆਂ 4 ਦਹਾਈਆਂ ਤੋਂ ਉਸ ਖਾਤੇ 'ਚ ਬੰਦ ਕੀਤਾ ਹੈ। ਇਹ ਤਾਂ ਲਾਈਕ ਫ੍ਰੈਗਰੈਂਸ ਲਾਈਕ ਦਾ ਰੋਜ਼, ਹਾਂਜੀ, ਗੁਲਾਬ ਦੀ ਖੁਸ਼ਬੂ ਵਾਂਗ ਸਾਰੇ ਪਾਸੇ ਗਏ। ਹੁਣ ਇਹਨਾਂ ਨੇ ਉਸ ਲੈਵਲ ਦੇ ਉੱਤੇ ਜਾ ਕੇ, ਅਦਰਵਾਈਜ਼ ਕਦੇ ਨਹੀਂ ਇਹ ਹੋਇਆ ਕਿ ਭਈ ਇੱਕ ਪ੍ਰਾਈਮ ਮਿਨਿਸਟਰ ਵਿਜ਼ਿਟ ਕਰ ਰਿਹਾ ਦੂਸਰੇ ਦੇ, ਔਰ ਹਾਈ ਲੈਵਲ ਆਫ ਵਿਜ਼ਿਟ ਆ, ਹਾਈ ਪ੍ਰੋਫਾਈਲ, ਤੇ ਇੰਡੀਆ ਦਾ ਪ੍ਰਾਈਮ ਮਿਨਿਸਟਰ ਮੋਦੀ ਉਹਨੂੰ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੂੰ ਕਹਿੰਦਾ ਜੀ ਆ ਇਹਨਾਂ ਦਾ ਵੱਲ ਵੀ ਜਰਾ ਨਜ਼ਰ ਮਾਰੋ, ਸਾਡੇ ਹਿੰਦੂਆਂ ਦੇ ਮੰਦਰ ਵੈਂਡਲਾਈਜ਼ ਹੋ ਰਹੇ ਨੇ, ਸਾਡੇ ਸੈਂਟੀਮੈਂਟਸ ਬਹੁਤ ਹਰਟ ਹੋ ਰਹੇ। ਸੋ ਮਤਲਬ ਇਹ ਸ਼ੋਅ ਕਰਦਾ ਹੈ ਕਿਉਂਕਿ ਆਸਟ੍ਰੇਲੀਆ 'ਚ ਈਵਨ ਬੈਸਟ ਆਸਟ੍ਰੇਲੀਅਨ ਅਵਾਰਡ ਹਿਊਮੈਨੀਟੇਰੀਅਨ ਸੇਵਾ ਦੇ ਮਿਲੇ ਸਿੱਖਾਂ ਦੇ ਲਈ। ਸਿੱਖ ਪਾਪੂਲੇਸ਼ਨ ਬੜੀ ਤੇਜ਼ੀ ਨਾਲ ਉੱਥੇ ਵਧੀ ਹੈ, ਪੰਜਾਬੀ ਜ਼ਬਾਨ ਵੀ ਰੈਕਗਨਾਈਜ਼ ਹੋਈ ਹੈ, ਅਦਰਵਾਈਜ਼ ਵੀ। ਹੁਣ ਕਿਵੇਂ ਆਸਟ੍ਰੇਲੀਆ ਫੋਕਸਡ ਉਹਨਾਂ ਨੇ ਨੈਗੇਟਿਵਿਟੀ ਕੀਤੀ, ਯੂਕੇ 'ਚ ਭਾਵੇਂ ਉਹਨਾਂ ਦਾ ਰਿਸ਼ੀ ਸੂਨਕ ਬੈਠਾ ਹੋਇਆ ਹੈ, ਉਹਨਾਂ ਨੂੰ ਲੱਗਾ ਕਿ ਜੀ ਅਸੀਂ ਸਾਡੇ ਹਾਈ ਕਮਿਸ਼ਨ ਦੇ ਬਾਹਰ ਪ੍ਰੋਟੈਸਟ ਹੋ ਰਿਹਾ ਤੇ ਸਾਡਾ ਬੈਠਾ ਹੈ ਗਊ ਮੂਤਰ ਪੀਣ ਵਾਲਾ ਔਰ ਮੌਲੀ ਦਾ ਧਾਗਾ ਬੰਨ ਕੇ, ਇਹ ਕਿਉਂ ਨਹੀਂ ਉਹਨਾਂ ਤੇ ਪਾਬੰਦੀ ਲਾਉਂਦਾ। ਪਰ ਜੇ ਅਸੀਂ ਤੁਹਾਡੇ ਹਾਈ ਕਮਿਸ਼ਨ ਦੇ ਬਾਹਰ ਜਿਹੜਾ ਉਹ ਸਿਕਿਉਰਿਟੀ ਬੈਰੀਕੇਡ ਹਟਾ ਰਹੇ। ਅੱਜ ਹੀ ਮੈਂ ਪੜ੍ਹ ਰਿਹਾ ਸੀ, ਪੱਤਰਕਾਰ ਨੇ ਕਿਹਾ ਇਕੱਲਾ ਇਹੀ ਨਹੀਂ, ਜਿੱਥੇ ਉਹਨਾਂ ਦਾ ਹਾਈ ਕਮਿਸ਼ਨ ਆ ਉਹਦੇ ਸਾਹਮਣੇ ਪਬਲਿਕ ਲੈਟਰਿਨ ਬਣਾ ਰਹੇ ਨੇ, ਉੱਥੇ ਉਹਨੂੰ ਦੱਸਣ ਲਈ ਆ ਲਓ ਅਸੀਂ ਲੈਟਰਿਨ ਬਣਾ ਰਹੇ, ਔਰ ਅੱਜ ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਸਿਕਿਉਰਿਟੀ ਬੀਫ ਅਪ ਕਰਤੀ ਔਰ ਫਲਾਣਾ। ਯਾਨੀ ਕਿਉਂ? ਇਸ ਲਈ ਕਿਉਂਕਿ ਯੂਕੇ ਦੇ ਵਿੱਚ ਇਹਦੇ ਬਾਵਜੂਦ ਕਿ ਹਿੰਦੂ 5 ਗੁਣਾ ਜ਼ਿਆਦਾ ਨੇ ਸਿੱਖਾਂ ਤੋਂ, ਉੱਥੇ ਪ੍ਰਾਈਮ ਮਿਨਿਸਟਰ ਉਹਨਾਂ ਦਾ ਬਣਿਆ ਹੋਇਆ, ਹੋਮ ਮਿਨਿਸਟਰ ਉਹਨਾਂ ਦੀ ਹੈ, ਲੇਕਿਨ ਉਹਨਾਂ ਨੂੰ ਸਿੱਖਾਂ ਦੀ ਹੋਂਦ, ਜੇ 2 ਸਿੱਖ MP ਉੱਥੇ ਬੈਠ ਕੇ ਇਹਨਾਂ ਨੂੰ ਚੈਲੰਜ ਕਰਦੇ ਨੇ ਤੇ ਇਹਨਾਂ ਨੂੰ ਬਹੁਤ ਚੁੱਭਦੇ ਨੇ। ਇਹੀ ਹਾਲ ਅਸੀਂ ਕੈਨੇਡਾ ਦੇ ਹਵਾਲੇ ਨਾਲ ਤਾਂ ਜੋ ਜਸਟਿਨ ਟਰੂਡੋ ਦਾ ਹਾਲ ਕੀਤਾ ਉਹ ਸਾਡੇ ਸਾਹਮਣੇ ਹੀ ਹੈ। ਹੁਣ ਇਸ ਸਭ ਦੇ ਚੱਲਦੇ ਆ ਕਿਉਂਕਿ ਹੁਣ ਅੰਮ੍ਰਿਤਪਾਲ ਸਿੰਘ ਨੂੰ ਇੱਕ ਤਾਂ ਹੁੰਦਾ ਵੀ ਕਹਿੰਦੇ ਨੇ ਜੀ ਵੱਡਾ ਕਦਾਵਰ ਬਣਾ ਕੇ ਪੇਸ਼ ਕਰਨਾ, ਇਹ ਤਾਂ ਕਦਾਵਰ ਕੀ, ਇਹ ਤਾਂ ਮੈਨੂੰ ਲੱਗਦਾ ਵੀ ਅੰਮ੍ਰਿਤਪਾਲ ਸਿੰਘ ਦਾ ਕੱਦ 6.5 ਫੁੱਟ ਨਹੀਂ, ਉਹਨੂੰ ਤਾਂ ਮੰਗਲ ਗ੍ਰਹਿ ਤੱਕ ਉਹਦਾ ਕੱਦ ਬਣਾ ਦਿੱਤਾ ਇਹਨਾਂ ਨੇ, ਜਿਸ ਲੈਵਲ ਦੇ ਉੱਤੇ ਕਰ ਰਹੇ ਨੇ। ਔਰ ਇਹਨਾਂ ਦਾ ਉਹੀ ਅਜਨਾਲਾ ਥਾਣਾ ਸਮਝ ਆ ਸਕਦਾ ਹੈ ਹਮਲਾ, ਉਹ ਤਾਂ ਉਦੋਂ ਵੀ ਪਹਿਲਾਂ ਬਿਰਤਾਂਤ ਬਣਾ। ਹੁਣ ਕਿ ਭਾਈ ਉੱਥੋਂ ਇੰਨੀ ਜਿਹੜਾ ਸਬੂਤ ਮਿਲ ਰਹੇ ਨੇ ਔਰ ਉਹ ਅੱਡ ਬਰੀਫ ਕਰ ਰਹੇ ਨੇ। ਪਹਿਲੀ ਬਰੀਫਿੰਗ ਜੇ SSP ਅੰਮ੍ਰਿਤਸਰ ਜਾਂ ਦੂਜਾ ਕਰ ਰਿਹਾ,
ਹੁਣ ਜੇ ਇੱਕ ਜਿਹੜਾ ਉਹਨਾਂ ਦਾ ਸਾਥੀ ਹੈ ਉਹ ਉਹਦੇ 'ਚ ਖੰਨੇ 'ਚ ਹੈ, ਉੱਥੋਂ ਕਰਿਆ ਜਾਂਦਾ ਹੈ, ਤੇ ਉੱਥੋਂ ਦੇ ਜਿਹੜੀ ਐਸਐਸਪੀ ਹੈ ਉਹ ਬਰੀਫ ਕਰ ਰਿਹਾ ਹੈ ਪੂਰੀ ਪ੍ਰੈਸ ਕਾਨਫਰੰਸ ਕਰਕੇ। ਉਹ ਦੋ ਲੇਡੀਜ਼ ਨੇ, ਇੱਕ ਲੇਡਾ ਹੈ ਵਿੱਚ ਬੈਠਾ ਹੋਇਆ, ਔਰ ਇਹ ਜਿਹੜਾ ਐਸਐਸਪੀ ਖੰਨਾ ਅਮਨੀਤ ਕੌਂਦਲ, ਔਰ ਉਹ ਪੰਜਾਬੀ 'ਚ ਬੋਲ ਰਹੀ ਹੈ ਵਿਦ ਜਿਹੜਾ ਉਹ ਉਹਨਾਂ ਨੇ ਹੈਡਲਾਈਨ ਜਿਹੜੀ ਈਵਨ ਮੇਜਰ ਨਿਊਜ਼ਪੇਪਰਸ ਦੀ ਪੀਟੀਆਈ ਦੀ ਔਰ ਹਿੰਦੂ ਅਖਬਾਰ ਦਾ ਹਿੰਦੂ ਬਿਊਰੋ ਨੇ ਲਾਈ ਹੈ। ਐਕਿਊਜ਼ਡ ਅਮਰਿਤਪਾਲ ਸਿੰਘ's nascent militia would have become enormous threat to national security. Police also have come across two WhatsApp groups named AKF, Anandpur Khalsa Fauj, and Amritpal Tiger Force. ਹੁਣ ਉਹਨਾਂ ਨੂੰ ਕੱਲ ਤੱਕ ਤਾਂ ਉਹ ਕੱਲਾ ਖਾਲਸਾ ਫੋਰਸ ਦੇ ਨਾਲ ਹੀ ਸਰ ਰਿਹਾ ਸੀ ਉਹਨਾਂ ਦਾ, ਹੁਣ ਉਹਨਾਂ ਨੂੰ ਲੱਗਾ ਵੀ ਸ਼ੇਰਾਂ ਦੇ ਨੂੰ ਸ਼ੇਰ ਦੀ ਸਵਾਰੀ ਨਾ ਕਰਾਈ ਜਾਏ ਤਾਂ ਹੈ ਨਹੀਂ ਅੰਮ੍ਰਿਤਪਾਲ ਟਾਈਗਰ ਫੋਰਸ। ਫਿਰ ਕਹਿੰਦੇ 10 ਬੁਲਟ ਪ੍ਰੂਫ ਜੈਕਟਸ ਵੀ ਮਿਲੇ। ਉੱਥੇ ਇੱਕ ਪ੍ਰੋਫੈਸਰ ਨੂੰ ਪੁੱਛ ਰਹੇ ਸੀ ਸਿੱਖ ਨੂੰ, ਇਹ ਬੁਲਟ ਪ੍ਰੂਫ ਜੈਕਟਾਂ ਕਿੱਥੋਂ ਆ ਗਈਆਂ? ਉਹ ਕਹਿੰਦਾ 10 ਕਿੰਨੀਆਂ ਲੈਣੀਆਂ? ਇੱਥੇ ਸਾਰੇ ਮਿਲਦੀਆਂ ਨੇ, ਕਿਤੇ ਨਹੀਂ ਮਿਲਦੀਆਂ। ਉਹ ਕਹਿੰਦਾ ਕਿ ਭਾਈ ਇੱਥੇ ਹਥਿਆਰ ਕਹਿੰਦੇ ਚੱਲ ਯੂਪੀ ਚੱਲ, ਰਾਜਸਥਾਨ ਚੱਲ, ਪੰਜਾਬ 'ਚ ਨਹੀਂ ਮਿਲਦੇ, ਇੱਥੇ ਤੂੰ ਜਿੰਨੇ ਆ ਬਾਰਡਰ ਕ੍ਰਾਸ ਕਰ ਜਿੰਨਾ ਮਰਜ਼ੀ ਹਥਿਆਰ ਲੈ ਲਓ। ਪਰ ਉਹਨੂੰ ਬਣਾ ਰਹੇ ਨੇ ਕਿ ਜੀ 10 ਬੁਲਟ ਪ੍ਰੂਫ ਜੈਕਟਸ, ਔਰ ਉਹਨਾਂ ਦੀਆਂ ਜਿਹੜੀਆਂ ਜਰਸੀਆਂ ਨੇ, ਵਰਦੀ ਹੈ ਉਹਦੇ ਤੇ AKF ਲਿਖਿਆ ਹੋਇਆ ਦਾ ਮਤਲਬ ਹੈ ਕਿ ਵੱਡੀ ਫੌਜ ਬਣਾ ਰਿਹਾ ਸੀ ਔਰ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ। ਉਹ ਭਾਈ ਜੇ ਲਾਇਸੈਂਸਡ ਹਥਿਆਰ ਨੇ ਉਹਨਾਂ ਦੇ ਕੋਲ, ਕਿਤੇ ਵੀ ਜਾ ਕੇ ਜਿਹੜੀ ਟ੍ਰੇਨਿੰਗ ਹੈ, ਜਾਂ ਦੂਸਰੇ ਸ਼ਿਕਾਰੀ ਕੀ ਕਰਦੇ ਨੇ, ਸ਼ਿਕਾਰ ਵੀ ਤਾਂ ਟ੍ਰੇਨਿੰਗ ਹੀ ਹੁੰਦਾ। ਇੱਕ ਜ਼ਮਾਨਾ ਸੀ ਉਦੋਂ ਚਾਂਦਮਾਰੀ ਵਾਲਾ ਨਿਸ਼ਾਨਾ ਨਹੀਂ ਸੀ ਹੁੰਦਾ। ਮੋਸਟਲੀ ਜਦੋਂ ਅਸੀਂ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ ਜਾਂ ਦੂਸਰੇ ਦੇਖਦੇ ਹਾਂ, ਸ਼ਿਕਾਰ ਕਰਨ ਦਾ ਮਤਲਬ ਇਹ ਹੁੰਦਾ ਸੀ ਕਿ ਤੁਹਾਡਾ ਨਿਸ਼ਾਨਾ ਪਕਾਣਾ। ਔਰ ਇਸ ਸਾਰੇ ਨੂੰ ਉਹਨਾਂ ਨੇ ਬਹੁਤ ਵੱਡਾ ਬਣਾ ਕੇ ਉਹਨਾਂ ਨੇ ਕਿਹਾ ਜੀ ਇਹ ਆਪਣਾ ਮਿਲੀਸ਼ੀਆ ਤਿਆਰ ਕਰ ਰਿਹਾ ਸੀ, ਸਟੇਟ ਦੇ ਖਿਲਾਫ ਉਹਨਾਂ ਨੇ ਕਰ ਰਿਹਾ ਸੀ। ਪਰ ਇਹਨਾਂ ਦਾ ਹੋਰ ਵੀ ਹਾਸੋਹੀਣਾ ਪਾਰਟ ਹੋਇਆ ਕਿ ਭਾਈ ਉਹ ਜਿਹੜਾ ਉਹਨਾਂ ਨੇ ਉਹ ਐਸਐਸਪੀ ਕਹਿ ਰਿਹਾ ਕਿ ਉਹਨਾਂ ਦੇ ਫੋਨ 'ਚੋਂ ਉਹ ਨਕਸ਼ੇ ਮਿਲੇ ਨੇ ਜਿਹੜੇ ਦੱਸਦੇ ਨੇ ਕਿ ਵੀ ਇਹ ਕਿਵੇਂ ਖਾਲਿਸਤਾਨ ਦਾ ਨਕਸ਼ਾ, ਖਾਲਿਸਤਾਨ ਦੀ ਕਰੰਸੀ, ਔਰ ਨਕਸ਼ੇ ਕਿਹੜੇ ਮਿਲੇ ਨੇ? ਸਰਕਾਰੇ ਖਾਲਸਾ ਦਾ ਜਿਹੜਾ ਝੰਡੇ, ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਝੰਡਾ ਉਹਨੂੰ ਦਿਖਾ ਰਹੇ ਨੇ। ਦੇਖੋ ਜੀ ਕਿੰਨਾ ਖਤਰਨਾਕ, ਇਦਾਂ ਦਾ ਹੀ ਖਾਲਿਸਤਾਨ ਦਾ ਬਣਾਉਣਾ। ਰਿਆਸਤ ਨਾਭਾ, ਰਿਆਸਤ ਜੀਂਦ, ਰਿਆਸਤ ਪਟਿਆਲਾ, ਰਿਆਸਤ ਫਰੀਦਕੋਟ, ਉਹਨਾਂ ਦੇ ਝੰਡਿਆਂ ਨੂੰ ਵੀ ਉਹਨਾਂ ਨੇ ਕਹਿ ਰਹੇ ਨੇ ਕਿ ਭਾਈ ਇਹ ਬਹੁਤ ਖਤਰਨਾਕ ਹੈ। ਇਹ ਉਹਨੇ ਕਿਹਾ, ਇੱਕ ਨੇ ਕਹਿੰਦਾ ਵੀ ਅਨਪੜ੍ਹ ਤੇ ਇਤਿਹਾਸ ਤੋਂ ਅਣਜਾਣ ਪੁਲਿਸ ਕਰਮਚਾਰੀ ਨੂੰ ਪੰਜਾਬ ਬਾਰੇ ਕੱਖ ਪਤਾ ਨਹੀਂ। ਮੋਰੇ ਮੀਡੀਆ ਵਾਲੇ ਵੀ ਡੰਗਰ ਜਾਂ ਪਾਲਤੂ ਬੈਠੇ ਨੇ ਜਿਨ੍ਹਾਂ ਨੂੰ ਕੋਈ ਚੱਜ ਦਾ ਸਵਾਲ ਨਹੀਂ ਹੈ ਕਿ ਵੀ ਝੰਡਾ ਤੁਸੀਂ ਇਹ ਜੀਂਦ ਦੀ ਰਿਆਸਤ ਦਾ ਹੈ, ਪਟਿਆਲੇ ਦਾ, ਜਿੰਨੀਆਂ ਰਿਆਸਤਾਂ ਸੀ ਭਾਵੇਂ ਅੰਗਰੇਜ਼ਾਂ ਦੇ ਪਿੱਠੂ ਸੀ, ਕੁੱਤੇ ਸੀ ਉਹਨਾਂ ਦੇ, ਲੇਕਿਨ ਉਹਨਾਂ ਨੂੰ ਆਪਣਾ ਝੰਡਾ ਰੱਖਣ ਦੀ ਇਜਾਜ਼ਤ ਸੀ। ਔਰ ਉਹ ਹੈਗੇ ਨੇ ਝੰਡੇ, ਬੜੇ ਇੰਟਰਸਟਿੰਗ ਝੰਡੇ ਨੇ। ਉਹਨਾਂ ਨੂੰ ਵੀ ਦੇਖੋ ਜੀ ਉਹਨਾਂ ਦੇ ਫੋਨ 'ਚ ਜਿਹੜੇ ਨੇ ਉਹ ਝੰਡੇ ਵੀ ਮਿਲ ਗਏ। ਫਿਰ ਉਹਨਾਂ ਨੇ ਕਿਹਾ ਕਿ ਦੇਖੋ ਆ ਨੌਜਵਾਨ ਬੈਠਾ, ਇੱਕ ਫੋਟੋ ਹੈ, ਉਹ ਹਥਿਆਰ ਦੀ ਸਫਾਈ ਕਰ ਰਿਹਾ। ਉਹ ਕਹਿੰਦੇ ਜੇ ਹਥਿਆਰ ਰੱਖੇ ਨੇ ਉਹਨਾਂ ਦੀ ਸਫਾਈ ਕਰਨੀ ਨਹੀਂ ਹੈਗੀ, ਇਹਦੇ 'ਚ ਕਿਹੜੇ ਸਬੂਤ ਦੀ ਗੱਲ? ਉਹਨਾਂ ਨੇ ਕਿਹਾ ਕੀ ਲਾਇਸੈਂਸੀ ਹਥਿਆਰਾਂ ਨੂੰ ਸਾਫ਼ ਕਰਨਾ ਜਾਂ ਅਸੈਂਬਲ ਕਰਨਾ ਕੋਈ ਗੁਨਾਹ ਹੈ? ਔਰ ਉਹਨਾਂ ਨੇ ਕਿਹਾ ਜੀ ਅਨੰਦਪੁਰ ਖਾਲਸਾ ਫੌਜ ਨਾਂ ਰੱਖ ਰਿਹਾ। ਉਹਨਾਂ ਇਹ ਸਾਰੇ ਤੋਂ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਸਾਰਾ ਕੁਛ ਹੀ ਇਸ ਕਿਸਮ ਦਾ ਬੇਤੁਕਾ ਕੀਤਾ ਜਾ ਰਿਹਾ ਹੈ। ਤੇ ਇਹਨਾਂ ਦੇ ਅਬਵ ਆਲ ਇਹਨਾਂ ਭੰਡਾਂ ਦੀ ਸਰਕਾਰ ਦਾ ਵੱਡਾ ਭੰਡ ਭਗਵੰਤ ਮਾਨ, ਉਹ ਠੀਕ ਹੈ ਤਾਂ ਫੋਟੋਸ਼ਾਪ ਹੈ, ਕਈਆਂ ਨੇ ਅੱਧਾ ਚਿਹਰਾ ਉਹਦਾ ਬੁੱਚੜ ਬੇਅੰਤੇ ਦਾ ਬਣਾਇਆ, ਅੱਧਾ ਅਸਲੀ, ਤੇ ਇਵੇਂ ਹੀ ਲੱਗਦਾ ਵੀ ਉਹੀ ਹੈ। ਔਰ ਇਹ ਫਿਰ ਅੱਜ ਹੀ ਮੇਰੀ ਕੈਲੀਫੋਰਨੀਆ ਇੱਕ ਬੀਬੀ ਜੀ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਵੀ ਦੀਪ ਸਿੱਧੂ ਨੇ ਬਿਲਕੁਲ ਕੁਛ ਲਫ਼ਜ਼ ਕਈ ਵਾਰ ਇੰਨੇ ਪ੍ਰੋਫਿਟਿਕ ਹੁੰਦੇ ਨੇ, ਉਦੋਂ ਅਜੇ ਚੋਣਾਂ ਵੀ ਨਹੀਂ ਸੀ ਹੋਈਆਂ ਔਰ ਇਹ ਤਾਂ ਬਣਿਆ ਹੀ। ਉਹਨੇ ਕਿਹਾ ਵੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਮੁੱਖ ਮੰਤਰੀ ਭਗਵੰਤ ਮਾਨ ਬਣਿਆ, ਤੇ ਇਹ ਬੁੱਚੜ ਬੇਅੰਤੇ ਤੋਂ ਵੀ ਮਾੜਾ ਸਾਬਤ ਹੋਏਗਾ। ਔਰ ਹੁਣ ਪਹਿਲਾਂ ਤਾਂ ਉਹਨੇ ਉਹ ਸਕ੍ਰਿਪਟਡ ਨਮਸਕਾਰ ਵਾਲੀ ਹਿੰਦੀ ਤਕਰੀਰ ਪੜ੍ਹੀ, ਫਿਰ ਉਹਨੂੰ ਲਾਹਨਤਾਂ ਪਾਈਆਂ ਸਾਰਿਆਂ ਨੇ। ਔਰ ਜਿਵੇਂ ਅੱਜ ਤੁਸੀਂ ਕਹਿ ਰਹੇ ਸੀ ਕਿ ਵੀ ਜਿੰਨੀਆਂ ਲਾਹਨਤਾਂ 20 ਸਾਲਾਂ 'ਚ ਬਾਦਲ ਨੇ ਇਕੱਠੀਆਂ ਨਹੀਂ ਕੀਤੀਆਂ, ਅਮਰਿੰਦਰ ਨੇ 10 ਸਾਲਾਂ 'ਚ ਨਹੀਂ ਕੀਤੀਆਂ, ਇਹਨੇ ਇੱਕ ਸਾਲ 'ਚ ਕਰ ਲਈਆਂ। ਭੰਤੇ ਨੇ ਜਿਹੜੀਆਂ ਉਹ ਲਾਹਨਤਾਂ ਇਕੱਠੀਆਂ ਕਰ ਲਈਆਂ। ਹੁਣ ਇਸ ਲਾਹਨਤੀ ਨੇ, ਇਹਦਾ ਨਾਂ ਹੀ ਲਾਹਨਤੀ ਰੱਖਦੀ ਹੈ, ਇਸ ਲਾਹਨਤੀ ਨੇ ਅੱਜ ਜਦੋਂ ਪਿਛਲੇ ਕੱਲ ਯਾਨੀ ਕਿ ਉੱਥੇ
ਐਡਰੈਸ ਕੀਤਾ ਹੈ। ਅੱਛਾ ਔਰ ਉਹ ਪੰਜਾਬੀ ਚ ਬਿਲਕੁਲ ਮਤਲਬ ਜਿਵੇਂ ਤੁਸੀਂ ਉਹ ਅੱਖ ਕੈਮਰੇ ਦੇ ਨਾਲ ਨਹੀਂ ਟਿਕ ਰਹੀ, ਮਾਰ ਰਿਹਾ ਅਵਲੀਆਂ ਤਬਲੀਆਂ ਉਵੇਂ ਹੀ, ਅਜੇ ਲੱਗਦਾ ਹੈ ਵੀ ਤਾਜ਼ਾ ਜਿਹੜੀ ਰਾਤ ਵਾਲੀ ਸ਼ਰਾਬ ਹੈ ਉਹ ਅਜੇ ਬਲੱਡ ਸਟ੍ਰੀਮ ਦੇ ਵਿੱਚ ਹੀ ਨਿਕਲੀ ਨਹੀਂ ਹੈਗੀ। ਔਰ ਜਿਹੜੀ ਉਹਦੇ ਚ ਗੱਲ ਕਹਿ ਰਹੀ ਵੀ ਅਸੀਂ ਪੰਜਾਬ ਨੂੰ ਅਫਗਾਨਿਸਤਾਨ ਨਹੀਂ ਬਣਨ ਦਿਆਂਗੇ, ਅਸੀਂ ਰੰਗਲਾ ਪੰਜਾਬ ਬਣਾਵਾਂਗੇ। ਬਾਕੀ ਤਾਂ ਜੋ ਉਹਨਾਂ ਦਾ ਨੈਰੇਟਿਵ ਕਿ ਜੀ ਫਲਾਣਾ ਤੇ ਢਿਮਕਾ ਪੰਜਾਬ ਦੇ ਬੱਚੇ ਅਸੀਂ ਲੈ ਫੜਾ, ਉਹ ਉਹਨਾਂ ਦੇ ਹੱਥਾਂ 'ਚ ਜਿਹੜੇ ਨੇ ਉਹ ਕੰਪਿਊਟਰ ਫੜਾ ਦੇਾਂਗੇ ਤੇ ਫਲਾਣਾ। ਪਰ ਮੈਨੂੰ ਇਹ ਸਮਝ ਆਈ ਵੀ ਇਸ ਮੂਰਖ ਆਦਮੀ ਨੂੰ ਅਫਗਾਨਿਸਤਾਨ 'ਚ ਕਦੋਂ ਪਹਿਲੀ ਗੱਲ ਤੇ ਜੇ ਇਹਦੀ ਫਲਿਪ ਸਾਈਡ ਦੇਖੋ ਤੇ ਅਫਗਾਨਿਸਤਾਨ ਇਸ ਲਈ ਅਫਗਾਨਿਸਤਾਨ ਬਣਿਆ 1979 ਤੋਂ ਬਾਅਦ, ਕਿਉਂਕਿ 1979 ਤੋਂ 1990 ਤੱਕ ਸੋਵੀਅਤ ਯੂਨੀਅਨ ਨੇ ਉਹਦੇ ਤੇ ਕਬਜ਼ਾ ਕੀਤਾ। ਫਿਰ ਇਹਨਾਂ ਦੇ ਟੁਚੇ ਉੱਥੇ ਬੈਠੇ ਸੀ, ਉਹਨਾਂ ਦੇ ਖਿਲਾਫ ਉਹਨਾਂ ਨੂੰ ਡਰਾਈਵ ਆਊਟ ਕੀਤਾ। ਫਿਰ 2001 ਤੋਂ ਬਾਅਦ ਅਮਰੀਕਾ ਔਰ ਨੈਟੋ ਫੋਰਸਿਸ ਉੱਥੇ ਜਾ ਕੇ ਕਬਜ਼ਾ ਕੀਤਾ ਔਰ ਉਹਨਾਂ ਨੇ 20 ਸਾਲ ਬਾਅਦ ਇਹਨਾਂ ਨੂੰ ਉੱਥੋਂ ਭੱਜਣ ਤੇ ਮਜਬੂਰ ਕੀਤਾ। ਜੇ ਤਾਂ ਭਗਵੰਤ ਮਾਨ ਦਾ ਮਤਲਬ ਇਹ ਹੈ ਕਿ ਵੀ ਵਾਕਈ ਇੱਕ ਕਾਬਜ਼ ਧਿਰ ਬੈਠੀ ਹੋਈ ਹੈ ਦਿੱਲੀ ਦੀ ਆ ਕੇ ਔਰ ਪੰਜਾਬ ਦੇ ਸਿੱਖ ਖੜੇ ਹੋਣਾ ਚਾਹੁੰਦੇ ਨੇ, ਅਫਗਾਨਾਂ ਵਾਂਗੂ ਲੜਨਾ ਚਾਹੁੰਦੇ ਨੇ, ਇਹ ਗੱਲ ਤਾਂ ਸਮਝ ਆ ਸਕਦੀ ਹੈ। ਔਰ ਗੱਲ ਅਸਲੀ ਇਹੀ ਹੈ, ਇਹ ਜਦੋਂ ਤੁਸੀਂ ਚੈਲੰਜ ਕਰੋਗੇ ਉਦੋਂ ਹੀ ਤਬਦੀਲੀ ਹੋਏਗੀ, ਉਦੋਂ ਥੋੜੀ ਬਹੁਤ ਭੱਜ ਦੌੜ ਵੀ ਹੋਏਗੀ। ਪਰ ਇਹ ਤਾਂ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜੀ ਇਹ ਜਿਵੇਂ ਔਰ ਇਸ ਤੋਂ ਪਹਿਲਾਂ ਇਹ ਸ਼੍ਰੋਮਣੀ ਕਮੇਟੀ ਜਾਂ ਗੁਰੂ ਕੀਆਂ ਗੋਲਕਾਂ ਔਰ ਦੂਸਰੇ ਬਾਰੇ ਵੀ ਅਪਸ਼ਬਦ ਕਹਿ ਚੁੱਕਾ ਹੈ। ਅੱਜ ਵੀ ਉਹ ਇਹ ਕਹਿ ਰਿਹਾ ਸੀ ਕਿ ਜੀ ਇਹ ਜਿਹੜੇ ਧਰਮ ਦੇ ਠੇਕੇਦਾਰ ਔਰ ਦਲਾਲ ਬਣ ਕੇ ਲੋਕਾਂ ਦੇ ਵਿੱਚ ਫੁੱਟ ਪਾਉਂਦੇ ਨੇ ਜਾਂ ਦੂਜੇ, ਉਹਨਾਂ ਨੂੰ ਅਸੀਂ ਸਿਰ ਨਹੀਂ ਚੁੱਕਣ ਦਿਆਂਗੇ ਔਰ ਮੇਰੇ ਜ਼ਿੰਮੇ ਮੇਰੀ ਪਾਰਟੀ ਮੇਰਾ ਇਹ, ਅਸੀਂ ਇਹਨੂੰ ਅਫਗਾਨਿਸਤਾਨ ਨਹੀਂ ਬਣਨ ਦਿਆਂਗੇ। ਸੋ ਮਤਲਬ ਇਹ ਹੈ ਜਦੋਂ ਇਹ ਕੁਝ ਕਹਿ ਰਿਹਾ ਹੋਏ ਤੇ ਇਹ ਤੁਸੀਂ ਸਮਝ ਲਓ, ਕਿਉਂਕਿ ਅਸੀਂ ਜ਼ਿਕਰ ਕੀਤਾ ਸੀ ਕਿ ਰਾਇਸੀਨਾ ਡਾਇਲੌਗ ਦੇ ਵਿੱਚ ਜਿਹੜਾ ਉਹਨਾਂ ਦਾ CDS ਚੀਫ ਡਿਫੈਂਸ ਸਿਸਟਮ ਇੰਡੀਆ ਦਾ ਉਹ ਡਿਸਕਸ ਕਰ ਰਿਹਾ ਸੀ ਕਿ ਭਾਈ ਜਿਵੇਂ ਯੂਕਰੇਨ ਦੇ ਈਸਟਰਨ ਪ੍ਰੋਵਿੰਸ ਜਿਹਨੂੰ ਰਸ਼ੀਆ ਨੇ ਡੈਨਬਰਨ ਜਾਂ ਕੀ ਉਹਦਾ ਨਾਂ ਹੈ ਉਹਦੇ 'ਚ ਕੀਤਾ ਵੀ ਉਹਦਾ ਜਿਹੜਾ ਲੈਂਡਸਕੇਪ ਆ ਬਿਲਕੁਲ ਪੰਜਾਬ ਵਰਗਾ ਹੈ। ਉਸੇ ਤਰ੍ਹਾਂ ਫੀਲਡਸ ਨੇ, ਕੈਨਾਲਸ ਨੇ, ਉਸੇ ਤਰ੍ਹਾਂ ਡੈਂਸਲੀ ਪੋਪੂਲੇਟਡ ਹੈ। ਔਰ ਉਹਨੇ ਕਿਹਾ ਜੀ ਸਾਨੂੰ ਮਿਲਟਰੀ ਨੂੰ ਇਹ ਕੱਲ ਨੂੰ ਜਦੋਂ ਅਸੀਂ ਪੰਜਾਬ ਦੇ ਇਹਨਾਂ ਫੀਲਡ 'ਚ ਜਿਹੜਾ ਉਮੀਦ ਹੈ ਉਹਦੇ 'ਚ ਜੰਗ ਲੜਨੀ ਹੈ ਤੇ ਉਹਦਾ ਸਾਨੂੰ ਸਟ੍ਰੈਟੇਜਾਈਜ਼ ਹੋਣਾ ਚਾਹੀਦਾ। ਸੋ ਅਫਗਾਨਿਸਤਾਨ ਜਿਹੜਾ ਲਫ਼ਜ਼ ਇਸ ਨੂੰ ਤਾਂ ਸਵਾਏ ਚੁਟਕਲਿਆਂ ਤੋਂ ਜਿਹੜੇ ਭੰਡਾਂ ਨੂੰ ਆਉਂਦੇ ਹੀ ਹੁੰਦੇ ਨੇ, ਇਹਨੂੰ ਤਾਂ ਹੋਰ ਕੋਈ ਆਉਂਦਾ ਨਹੀਂ। ਇਹ ਕਿਤੇ ਉਹਨਾਂ ਦੀ ਹੋਮ ਮਿਨਿਸਟਰੀ ਦੀ ਬਰੀਫਿੰਗ 'ਚ ਇਹਦੇ ਕੰਨਾਂ 'ਚ ਲਫ਼ਜ਼ ਪੈ ਗਿਆ ਲੱਗਦਾ ਕਿਤੇ ਕਿ ਵੀ ਇਹ ਪੰਜਾਬ ਨੂੰ ਅਸੀਂ ਅਫਗਾਨਿਸਤਾਨ ਬਣਾ ਦਿਆਂਗੇ ਜੇ ਸਿੱਖਾਂ ਨੇ ਜਿਹੜਾ ਉਹ ਚੁੱਕਿਆ। ਸੋ ਇਸ ਨੂੰ ਇਸੇ ਸੈਂਸ 'ਚ ਹੀ ਲੈਣਾ ਚਾਹੀਦਾ। ਔਰ ਇਹ ਜਿਹੜਾ ਇਹਨਾਂ ਦਾ ਚੈਲੰਜ ਹੈ ਉਹ ਬਰਾਬਰ ਉਹਨਾਂ ਨੇ ਹੁਣ ਆ ਦੋਨੋਂ ਹੀ ਸਭ ਤੋਂ ਜ਼ਿਆਦਾ ਭੌਂਕਾ ਰਵਨੀਤ ਬਿੱਟੂ ਤੇ ਹੁਣ ਭਗਵੰਤ ਮਾਨ ਜਿਹੜਾ ਉਹਨਾਂ ਦਾ ਦੁਮਛੱਲਾ, ਇਹਨਾਂ ਦੋਨਾਂ ਦੇ ਸਿਰਾਂ ਤੇ ਪੱਗਾਂ ਬਣਾਈਆਂ ਗਈਆਂ। ਇਹਦੇ ਸਿਰ ਤੇ ਕੇਜਰੀਵਾਲ ਨੇ ਬਣਾਈ ਕਿ ਵੀ ਜੇ ਤੂੰ ਹੋਣਾ ਸਿੱਖਾਂ, ਅਦਰਵਾਈਜ਼ ਤਾਂ ਇਹ ਤੁਸੀਂ ਆ ਜਿੰਨਾ ਭੰਡ ਮਹਿਕਮਾ ਹੈ ਉਹਦੇ 'ਚ ਇਹਦਾ ਇਹੀ ਸੀ। ਔਰ ਇਸੇ ਤਰ੍ਹਾਂ ਉਹ ਬੁੱਚੜ ਬੇਅੰਤੇ ਦਾ ਪੋਤਾ ਰਵਨੀਤ ਬਿੱਟੂ ਜਿਹੜਾ ਉਹਦੇ ਸਿਰ ਤੇ ਰਾਹੁਲ ਗਾਂਧੀ ਨੇ ਬਣਾਈ। ਸੋ ਮਤਲਬ ਇਹ ਹੈ ਕਿ ਇਹ ਪੱਗਾਂ ਵਾਲੇ ਜਾਲੀ ਜਿਹਨਾਂ ਲਈ ਕੱਲ ਅਸੀਂ ਫੋਨੀ ਸਿੱਖ ਕਿਹਾ ਸੀ ਉਹਨਾਂ ਦਾ ਅਸੀਂ ਦੇਖ ਰਹੇ ਹਾਂ ਕਿ ਭਾਈ ਅੱਜ ਉਹ ਕਿਵੇਂ ਦਿੱਲੀ ਸਟੇਟ ਦੇ ਸੰਧ ਬਣ ਕੇ ਆਪਣੇ ਲੋਕਾਂ ਦੇ ਉੱਤੇ ਉਵੇਂ ਹੀ ਜ਼ੁਲਮ ਕਰ ਰਹੇ ਨੇ, ਉਵੇਂ ਹੀ ਉਸ ਜ਼ੁਲਮ ਨੂੰ ਜਸਟੀਫਾਈ ਕਰ ਰਹੇ ਨੇ ਜਿਵੇਂ ਮੁਗਲੀਆ ਦੌਰ ਦੇ ਵਿੱਚ ਉਹ ਸੁੱਚਾਨੰਦ ਹੋਏ, ਉਹ ਚੰਦੂ ਹੋਏ, ਉਹ ਲਖਪਤ ਰਾਏ ਹੋਏ। ਪਰ ਇਹਨਾਂ ਨੂੰ ਇਹ ਵੀ ਯਾਦ ਰਹਿਣਾ ਚਾਹੀਦਾ ਹੈ ਕਿ ਚੰਦੂ ਦਾ ਕੀ ਹਸ਼ਰ ਹੋਇਆ, ਸੁੱਚਾਨੰਦ ਦਾ ਕੀ ਹਸ਼ਰ ਹੋਇਆ ਤੇ ਲੱਖੂ ਦਾ ਹਸ਼ਰ ਖਾਲਸੇ ਨੇ ਕੀ ਕੀਤਾ। ਸਿੱਖਾਂ ਨੂੰ ਇਤਿਹਾਸ ਦੁਹਰਾਉਣਾ ਬਹੁਤ ਚੰਗੀ ਤਰ੍ਹਾਂ ਆਉਂਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।